ਅਸੀਂ ਗੱਲ ਕਰਦੇ ਪਏ ਸੀ ਕਿ ਪਾਕਿਸਤਾਨ ਨੂੰ ਬੈਟਿੰਗ ਕੋਚ ਦੀ ਜ਼ਰੂਰਤ ਹੈ। ਵੇਖਦੇ ਹਾਂ ਅਗਲਾ ਕੋਚ ਕੌਣ ਆਂਦਾ ਹੈ। ਮੀਆਂ ਅਸਗਰ ਸਲੀਮੀ ਸਾਹਿਬ ਸਾਡੇ ਨਾਲ ਮੌਜੂਦ ਨੇ। ਮੀਆਂ ਸਾਹਿਬ, ਤੁਹਾਨੂੰ ਕੀ ਲੱਗਦਾ ਯੂਸਫ ਸਾਹਿਬ ਨੇ ਤਾਂ ਕਿਹਾ ਕਿ ਬਿਹਤਰੀ ਆ ਸਕਦੀ ਹੈ ਤੇ ਅਸੀਂ ਜੇ ਕੋਚ ਮਾਜ਼ੀ ਵਿੱਚ ਵੀ ਬੜੇ ਬਦਲੇ ਨੇ ਲੇਕਿਨ ਰਿਜ਼ਲਟ ਸਾਨੂੰ ਉਸ ਤਰ੍ਹਾਂ ਨਹੀਂ ਲੱਭੇ ਨੇ ਤੇ ਹੁਣ ਕੋਈ ਗੋਰਾ ਕੋਚ ਆਏਗਾ ਜਾਂ ਫਿਰ ਪਾਕਿਸਤਾਨੀ ਕੋਈ ਕੋਚ ਹੋ ਸਕਦਾ ਹੈ? ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਖਿਡਾਰੀਆਂ ਨੂੰ ਲੈਂਗੁਏਜ ਬੈਰੀਅਰ ਦਾ ਵੀ ਬੜਾ ਇਸ਼ੂ ਹੁੰਦਾ ਹੈ। ਕੀ ਕਹੋਗੇ? ਮੁਫਾਜ਼ ਸਾਹਿਬ, ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਹੈਗਾ ਕਿ ਆਪਣਾ ਦੌਰਾ ਬੰਗਲਾਦੇਸ਼ ਦੇ ਬਾਅਦ ਹੁਣ ਪਾਕਿਸਤਾਨ ਕ੍ਰਿਕਟ ਟੀਮ ਨੂੰ ਵਨਡੇ ਟੀਮ ਨੂੰ ਜਿਹੜਾ ਹੁਣ ਵੱਡਾ ਜਿਹੜਾ ਚੈਲੰਜ ਦਾ ਸਾਹਮਣਾ ਹੈਗਾ ਉਹ ਹੈਗਾ ਇਹ ਆਸਟ੍ਰੇਲੀਆ ਦੇ ਨਾਲ ਸੀਰੀਜ਼ ਤੇ ਇਹਦਾ ਜਿੰਦਾ ਆਗਾਜ਼ ਬਾਕਾਇਦਾ ਜਿਹੜਾ ਹੈਗਾ ਨਾ ਪਾਕਿਸਤਾਨ ਦੇ ਦੋ ਵੱਡੇ ਸ਼ਹਿਰਾਂ ਜਿਹੜਾ ਪਿੰਡੀ ਔਰ ਲਾਹੌਰ ਦੇ ਵਿੱਚ ਹੋਏਗਾ। ਤੇ ਪਹਿਲਾਂ ਤੁਹਾਨੂੰ ਵੀ ਪਤਾ ਹੈਗਾ ਕਿ ਪਹਿਲਾ ਮੈਚ 30 ਮਈ ਨੂੰ ਪਿੰਡੀ ਦੇ ਵਿੱਚ ਹੋਏਗਾ। ਉਹਦੇ ਬਾਅਦ ਜਿਹੜੇ ਦੋ ਮੈਚ ਨੇ ਉਹ ਲਾਹੌਰ ਦੇ ਵਿੱਚ ਹੋਣਗੇ। ਤੇ ਅੱਜ ਕੱਲ ਜਿਹੜੀ ਗਰਮੀ ਹੈਗੀ ਆ ਉਹ ਵੀ ਬਹੁਤ ਜ਼ੋਰੋ ਸ਼ੋਰ ਦੇ ਨਾਲ ਪੈ ਰਹੀ ਹੈਗੀ ਔਰ ਜਿੰਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਨਾ ਸਿਰਫ ਪਾਕਿਸਤਾਨ ਬਲਕਿ ਆਸਟ੍ਰੇਲੀਆ ਦੀ ਟੀਮ ਨੂੰ ਜ਼ਿਆਦਾ ਜਿਹੜਾ ਹੈਗਾ ਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਵੈਸੇ ਥੋੜੀ ਤਾਂ ਕੋਸ਼ਿਸ਼ ਕੀਤੀ ਹੈਗੀ ਹੈ ਕਿ ਇਸ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾਏ। ਇਸ ਲਈ ਜਿਹੜਾ ਹੈਗਾ ਨਾ ਮੈਚਿਸ ਦਾ ਜਿਹੜਾ ਟਾਈਮ ਹੈ ਉਹ ਵੀ 4 ਵਜੇ ਰੱਖਿਆ ਗਿਆ ਹੈਗਾ। ਲੇਕਿਨ 4 ਵਜੇ ਵੀ ਮੇਰਾ ਖਿਆਲ ਹੈ ਕਿ ਕਾਫੀ ਜਿਹੜੀ ਹੈਗੀ ਹੈ ਨਾ ਆਪਣਾ ਗਰਮੀ ਪੈਂਦੀ ਹੈਗੀ ਹੈ। ਖਿਡਾਰੀਆਂ ਔਰ ਜਿਹੜੇ ਤਮਾਸ਼ਾਈ ਹੈਗੇ ਨੇ ਉਹਨਾਂ ਨੂੰ ਸਾਰਾ ਜਿਹੜਾ ਹੈਗਾ ਨਾ ਇਹ ਥੋੜਾ ਜਿਹਾ ਫੇਸ ਕਰਨਾ ਪਏਗਾ। ਲੇਕਿਨ ਜਦੋਂ ਟਾਰਗੇਟ ਵੱਡੇ ਹੋਣ, ਤੁਸੀਂ ਇੰਜੋਇਮੈਂਟ ਬਹੁਤ ਕਰਨਾ ਹੋਵੇ ਔਰ ਆਪਣੇ ਕੌਮੀ ਹੀਰੋਜ਼ ਨੂੰ ਬਰਾਹ ਰਾਸਤ ਜਿਹੜਾ ਹੈਗਾ ਨਾ ਗਰਾਊਂਡ ਦੇ ਵਿੱਚ ਬੈਠ ਕੇ ਦੇਖਣਾ ਹੋਵੇ ਤੇ ਮੇਰਾ ਖਿਆਲ ਹੈ ਕਿ ਫੇਰ ਵੀ ਅਗਰ ਕੋਈ ਥੋੜੀ ਬਹੁਤ ਗਰਮੀ ਬਰਦਾਸ਼ਤ ਕਰਨੀ ਪਵੇ ਤੇ ਮੇਰਾ ਖਿਆਲ ਹੈ ਕਰਨੀ ਚਾਹੀਦੀ। ਔਰ ਸਾਡੇ ਵੈਸੇ ਵੀ ਜਿਹੜੇ ਕ੍ਰਿਕਟ ਫੈਨ ਹੈਗੇ ਨੇ ਉਹ ਬਹੁਤ ਕ੍ਰਿਕਟ ਲਵਰ ਹੈਗੇ ਨੇ ਔਰ ਆਪਣੇ ਜਿਹੜੇ ਹੈਗੇ ਨੇ ਇਸ ਮੁਲਕ ਦੇ ਵਿੱਚ ਔਰ ਆਪਣੇ ਮੁਲਕ ਦੇ ਸ਼ਹਿਰਾਂ ਦੇ ਵਿੱਚ ਜਿਹੜੀ ਹੈਗੀ ਨੇ ਨਾ ਕ੍ਰਿਕਟ ਸੀਰੀਜ਼ ਸਪੈਸ਼ਲੀ ਜਿਹੜੀ ਇੰਟਰਨੈਸ਼ਨਲ ਸੀਰੀਜ਼ ਉਹਨਾਂ ਨੂੰ ਵੇਖਣਾ ਚਾਹੁੰਦੇ ਹੈਗੇ ਨੇ। ਔਰ ਜਿੱਥੋਂ ਤੱਕ ਸਵਾਲ ਪੈਦਾ ਹੁੰਦਾ ਹੈ ਨਾ ਕਿ ਨਵੇਂ ਹੈੱਡ ਕੋਚ ਜਿਹੜੇ ਹੈਗੇ ਨੇ ਨਾ ਹਾਲੀ ਅਸੀਂ ਸਾਨੂੰ ਮੁਫਾਜ਼ ਸਾਹਿਬ ਚੂੰਕਿ ਸਾਡਾ ਟਾਰਗੇਟ ਹੈ ਔਰ ਸਾਡੇ ਕੋਲ ਇਸ ਵਕਤ ਜੋ ਚੀਜ਼ ਅਵੇਲੇਬਲ ਹੈਗੀ ਹੈ ਨਾ ਅਸੀਂ ਉਹਦੇ ਵਿੱਚ ਹੀ ਮੁਕਾਬਲਾ ਕਰਨਾ ਹੈਗਾ ਹੈ। ਔਰ ਮਾਈਕ ਹੈਸਨ ਇਹ ਹਾਲਾਂਕਿ ਇਹਨਾਂ ਦਾ ਅਗਰ ਟਰੈਕ ਰਿਕਾਰਡ ਪਾਕਿਸਤਾਨ ਟੀਮ ਦੇ ਨਾਲ ਦੇਖਿਆ ਜਾਏ ਤਾਂ ਬਹੁਤ ਅੱਛਾ ਨਹੀਂ ਹੈਗਾ ਤੇ ਬਲਕਿ ਮੈਂ ਤਾਂ ਕਹਾਂਗਾ ਕਿ ਬਿਲੋ ਐਵਰੇਜ ਹੈਗਾ। ਲੇਕਿਨ ਇਸ ਵਕਤ ਜਿਹੜਾ ਸਕੁਆਡ ਹੈ ਫਾਈਨਲ ਸਕੁਆਡ ਜਿਹੜਾ ਪੀਸੀਬੀ ਦੀ ਸਿਲੈਕਸ਼ਨ ਕਮੇਟੀ ਨੇ ਮੁੰਤਖਬ ਕੀਤਾ ਹੈ ਔਰ ਇਸ ਵਕਤ ਸਾਡੇ ਕੋਲ ਜਿਹੜੀ ਟੀਮ ਮੈਨੇਜਮੈਂਟ ਹੈਗੀ ਹੈ ਉਹਨਾਂ ਦੇ ਨਾਲ ਹੀ ਅਸੀਂ ਹੀ ਚੱਲਣਾ ਹੈਗਾ। ਲੇਕਿਨ ਇਹ ਜਿਹੜਾ ਹੈਗਾ ਨਾ ਮੈਂ ਤਾਂ ਹਮੇਸ਼ਾ ਵੈਸੇ ਇਸ ਹੱਕ ਦੇ ਵਿੱਚ ਕਦੇ ਵੀ ਨਹੀਂ ਰਿਹਾ ਹੈਗਾ ਕਿ ਪਾਕਿਸਤਾਨ ਟੀਮ ਦਾ ਜਿਹੜਾ ਕੋਚ ਹੈਗਾ ਗੈਰ ਮੁਲਕੀ ਕੋਚ ਹੋਵੇ। ਹਮੇਸ਼ਾ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਕਿ ਪਾਕਿਸਤਾਨ ਦਾ ਜਿਹੜਾ ਹੈਗਾ ਕੋਚ ਉਹੀ ਜ਼ਿਆਦਾ ਜਿਹੜਾ ਹੈਗਾ ਨਾ ਬਿਹਤਰ ਸਾਬਤ ਹੁੰਦਾ ਹੈਗਾ ਕਿਉਂਕਿ ਉਹ ਜਿਹੜੇ ਹੈਗੇ ਨੇ ਨਾ ਉਹਦੇ ਵਿੱਚ ਪਾਕਿਸਤਾਨ ਦੇ ਨਾਲ ਪਿਆਰ ਮੁਹੱਬਤ ਦਾ ਉਹਦੇ ਵਿੱਚ ਅਨਸਰ ਵੀ ਹੁੰਦਾ ਹੈ। ਅਗਰ ਟੀਮ ਹਾਰਦੀ ਹੈ ਤਾਂ ਉਹਨੂੰ ਉਹ ਇਹ ਪਤਾ ਹੁੰਦਾ ਹੈਗਾ ਹੈ ਕਿ ਬੇਸਿਕਲੀ ਜਿਹੜੀ ਹੈਗੀ ਨਾ ਟੀਮ ਦੀ ਹਾਰ ਨਹੀਂ ਹੋਈ ਬਲਕਿ ਉਹਦੇ ਉਸ ਮੁਲਕ ਦੀ ਹਾਰ ਹੋਈ ਹੈ ਕਿ ਜਿਸ ਮੁਲਕ ਦੇ ਵਿੱਚ ਉਹ ਪੈਦਾ ਹੋਇਆ, ਜਿਸ ਮੁਲਕ ਨੇ ਉਹਨੂੰ ਨੇਕਨਾਮੀ ਦਿੱਤੀ ਔਰ ਜਿੰਦੀ ਵਜ੍ਹਾ ਦੇ ਨਾਲ ਉਹਦਾ ਨਾਮ ਅੱਜ ਪੂਰੀ ਦੁਨੀਆ ਦੇ ਵਿੱਚ ਪੁਕਾਰਿਆ ਜਾਂਦਾ ਹੈਗਾ। ਤੇ ਇਸ ਲਈ ਉਹ ਫੀਲ ਕਰਦਾ ਹੈਗਾ ਹੈ ਔਰ ਇਸ ਜਿਹੜਾ ਗਮ ਤੋਂ ਦੁੱਖ ਤੋਂ ਅਫਸੋਸ ਤੋਂ ਬਾਹਰ ਨਿਕਲਣ ਵਾਸਤੇ ਜਿਹੜਾ ਹੈਗਾ ਨਾ ਉਹ ਮਜ਼ੀਦ ਕੋਸ਼ਿਸ਼ ਕਰਦਾ ਹੈ, ਮਿਹਨਤ ਕਰਦਾ ਹੈ। ਮੁੰਡਿਆਂ ਨੂੰ ਵੀ ਦੱਸਦਾ ਹੈਗਾ ਕਿ ਨਹੀਂ ਬਈ ਅਸੀਂ ਜੋ ਕੁਝ ਵੀ ਹੈਗੇ ਆ ਬਿਕੋਜ਼ ਆਫ ਪਾਕਿਸਤਾਨ ਹੈਗੇ ਆ ਔਰ ਇਹਦੀ ਵਜ੍ਹਾ ਦੇ ਨਾਲ ਸਾਨੂੰ ਜਿਹੜਾ ਹੈਗਾ ਨਾ ਇਹ ਐਸੀ ਪਰਫਾਰਮੈਂਸ ਦੇਣੀ ਚਾਹੀਦੀ ਹੈਗੀ ਹੈ ਕਿ ਜਿੰਦੀ ਵਜ੍ਹਾ ਦੇ ਨਾਲ ਜਿਹੜਾ ਹੈਗੇ ਨੇ ਨਾ ਪਾਕਿਸਤਾਨ ਦਾ ਜਿਹੜਾ ਸਬਜ਼ ਹਲਾਲੀ ਪਰਚਮ ਹੈ ਉਹ ਉੱਚਾ ਹੋਵੇ, ਪਾਕਿਸਤਾਨ ਦਾ ਨਾਮ ਉੱਚਾ ਹੋਵੇ। ਚੂੰਕਿ ਗੋਰਾ ਕੋਚ ਜਿਹੜਾ ਹੈਗਾ ਨਾ ਉਹਨੂੰ ਆਪਣੇ ਸਿਰਫ ਔਰ ਸਿਰਫ ਆਪਣੇ ਪੈਸੇ ਦੇ ਨਾਲ ਗਰਜ਼ ਹੁੰਦੀ ਹੈ ਤੇ ਉਹ ਜਦੋਂ ਵੀ ਜਿਹੜਾ ਹੈਗਾ ਨਾ ਅਗਰ ਟੀਮ ਅੱਛਾ ਖੇਲੇਗੀ ਤਾਂ ਉਹਨੂੰ ਫੇਰ ਵੀ ਵਾਹ ਮਿਲ ਜਾਏਗੀ, ਅਗਰ ਮਾੜਾ ਵੀ ਖੇਲੇਗੀ ਉਹਨੂੰ ਪੈਸੇ ਤਾਂ ਫੇਰ ਉਸੇ ਹੀ ਤਰ੍ਹਾਂ ਮਿਲਦੇ ਰਹਿਣੇ ਚਾਹੀਦੇ ਹੈਗੇ ਨੇ। ਲੇਕਿਨ ਹਾਲੀ ਚੂੰਕਿ ਸੀਰੀਜ਼ ਹੈਗੀ ਹੈ, ਸੀਰੀਜ਼ ਦੇ ਵਿੱਚ ਸਾਨੂੰ ਇਹ ਜ਼ਰਾ ਬਿਲਕੁਲ ਦੇਖਣਾ ਪਏਗਾ, ਬੜੇ ਗੌਰ ਦੇ ਨਾਲ ਦੇਖਣਾ ਪਏਗਾ ਕਿ ਸਾਡੇ ਕੋਲ ਇਸ ਵਕਤ ਕੀ ਵਸਾਇਲ ਹੈਗੇ ਨੇ ਔਰ ਕਿਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਨਾ ਜਿਹੜੀ ਸੀਰੀਜ਼ ਜਿੱਤਣੀ ਹੈਗੀ ਹੈ। ਕਿਉਂਕਿ ਇਸ ਵਕਤ ਪਾਕਿਸਤਾਨ ਟੀਮ ਦਾ ਜਿਸ ਤਰੀਕੇ ਨਾਲ ਮੁਰਾਲ ਡਿੱਗਿਆ ਪਿਆ ਹੈਗਾ ਇਹ ਮੁਰਾਲ ਨੂੰ ਥੋੜਾ ਜਿਹਾ ਜਿਹੜਾ ਹੈਗਾ ਨਾ ਅਪ ਇਹ ਮੁਰਾਲ ਨੂੰ ਜਿਹੜਾ ਹੈਗਾ ਨਾ ਉੱਤੇ ਲਿਜਾਣ ਵਾਸਤੇ ਭਰਪੂਰ ਮਿਹਨਤ ਕਰਨ ਦੀ ਜ਼ਰੂਰਤ ਹੈਗੀ ਹੈ। ਔਰ ਮੇਰਾ ਖਿਆਲ ਹੈ ਕਿ ਅਗਰ ਜਿਹੜੇ ਖਿਡਾਰੀ ਨੇ ਵੱਡੇ ਦਿਲ ਦੇ ਨਾਲ ਖੇਲਣ, ਪਲੈਨਿੰਗ ਨਾਲ ਖੇਲਣ ਔਰ ਆਪਣੀ ਗਲਤੀਆਂ ਤੋਂ ਸਬਕ ਸਿੱਖਣ ਤੇ ਮੇਰਾ ਖਿਆਲ ਹੈ ਕਿ ਕੋਈ ਐਸੀ ਵਜ੍ਹਾ ਨਹੀਂ ਹੈਗੀ ਕਿ ਪਾਕਿਸਤਾਨ ਨਾ ਜਿੱਤ ਸਕੇ। ਕਿਉਂਕਿ ਅਗਰ ਪਾਕਿਸਤਾਨ ਜਿਹੜਾ ਹੈਗਾ ਨਾ ਇਹ ਵਾਲੀ ਸੀਰੀਜ਼ ਜਿੱਤ ਸਕਦਾ ਹੈਗਾ, ਜਿੱਤ ਜਾਂਦਾ ਹੈਗਾ ਤੇ ਮੇਰਾ ਖਿਆਲ ਹੈ ਕਿ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਹੋਏਗਾ ਇੱਕ ਤਾਂ ਖਿਡਾਰੀਆਂ ਦੇ ਇਤਮਾਦ ਦੇ ਵਿੱਚ ਇਜ਼ਾਫਾ ਹੋਏਗਾ ਔਰ ਦੂਸਰਾ ਜਿਹੜਾ ਹੈਗਾ ਨਾ 2027 ਦਾ ਵਰਲਡ ਕੱਪ ਹੈਗਾ ਉਹਦੇ ਵਿੱਚ ਵੀ ਪਾਕਿਸਤਾਨ ਨੂੰ ਬਾਖੂਬੀ ਅੰਦਾਜ਼ਾ ਹੋ ਜਾਏਗਾ ਕਿ ਅਗਰ ਅਸੀਂ ਦੁਨੀਆ ਦੀ ਜਿਹੜੀ ਬਿਹਤਰੀਨ ਟੀਮ ਆਸਟ੍ਰੇਲੀਆ ਅਗਰ ਉਹਨੂੰ ਹਰਾ ਸਕਨੇ ਹੈਗੇ ਆ ਤੇ ਫਿਰ ਅਸੀਂ ਵਰਲਡ ਕੱਪ ਦੇ ਵਿੱਚ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਨੇ ਹੈਗੇ ਆ। ਔਰ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਐਸੀ ਗੱਲ ਨਹੀਂ ਹੈਗੀ ਕਿ ਪਾਕਿਸਤਾਨ ਕੋਲ ਟੈਲੈਂਟ ਨਹੀਂ ਹੈਗਾ, ਪਾਕਿਸਤਾਨ ਜਿੱਤਣਾ ਨਹੀਂ ਜਾਣਦਾ ਹੈਗਾ। ਪਾਕਿਸਤਾਨ ਦਾ ਰਿਕਾਰਡ ਚੁੱਕ ਕੇ ਦੇਖ ਲਿਓ ਹੈਗਾ ਕਿ ਜਿਹੜੇ ਹੈਗੇ ਨੇ ਨਾ ਤਮਾਮ ਤਰ ਵੱਡੇ ਜਿਹੜੇ ਹੈਗੇ ਨੇ ਟੀਮਾਂ ਨੂੰ ਪਾਕਿਸਤਾਨ ਨੇ
ਹਾਂ, ਇੱਕ ਦਫਾ ਨਹੀਂ, ਬਾਰ-ਬਾਰ ਹਰਾਇਆ ਹੈਗਾ ਹੈ। ਲੇਕਿਨ ਇਸ ਵਕਤ ਥੋੜਾ ਜਿਹਾ ਚੂੰਕਿ ਸਾਡੇ ਮੁੰਡਿਆਂ ਦਾ ਮੁਰਾਲ ਡਿੱਗਿਆ ਪਿਆ ਹੈਗਾ, ਉਹਦੀ ਵਜ੍ਹਾ ਨਾਲ ਜਿਹੜਾ ਹੈਗਾ ਨਾ ਉਸ ਮੁਰਾਲ ਨੂੰ ਜਿਹੜਾ ਹੈਗਾ ਨਾ ਆਪਣਾ ਖਤਮ ਕਰਨ ਵਾਸਤੇ ਇਹ ਜਿਹੜੀ ਜਿੱਤ ਹੈ ਆਸਟ੍ਰੇਲੀਆ ਦੇ ਖਿਲਾਫ ਜਿਹੜੀ ਸੀਰੀਜ਼ ਹੈਗੀ ਹੈ ਜਿੱਤਣਾ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਮੀਆਂ ਸਾਹਿਬ, ਤੁਹਾਨੂੰ ਯਾਦ ਹੋਏਗਾ ਲਾਹੌਰ ਵਿੱਚ ਅਸੀਂ ਆਸਟ੍ਰੇਲੀਆ ਨੂੰ ਵਾਈਟ ਵਾਸ਼ ਕੀਤਾ ਸੀ 3-0 ਨਾਲ, ਤੇ ਹੁਣ ਓਡੀਆਈ ਸੀਰੀਜ਼ ਦਾ ਚੈਲੰਜ ਆ। ਉਹਨਾਂ ਕੋਲ ਟ੍ਰੈਵਿਸ ਹੈਡ ਵੀ ਨਹੀਂ ਨੇ, ਹੈਜ਼ਲਵੁੱਡ ਦਾ ਅਸੀਂ ਜ਼ਿਕਰ ਕਰੀਏ ਜਾਂ ਫਿਰ ਸਟਾਰਕ ਦਾ, ਲੇਕਿਨ ਐਨੀ ਵੀ ਮਾੜੀ ਟੀਮ ਨਹੀਂ ਹੈ। ਉਹਨਾਂ ਦੇ ਕੋਲ ਹਜੇ ਵੀ ਅੱਛੇ ਪਲੇਅਰ ਨੇ। ਕੈਮਰਨ ਗਲੀਨ ਉਹਨਾਂ ਦਾ ਜਿਹੜਾ ਮਿਡਲ ਆਰਡਰ ਬੈਟਰ ਹੈ, ਖਾਸ ਤੌਰ 'ਤੇ ਅਸੀਂ ਜੇ ਓਪਨਰਸ ਮਿਚਲ ਮਾਰਸ਼ ਉਹਨਾਂ ਦੇ ਕੈਪਟਨ ਬੜੇ ਜਾਰਿਹਾਨਾ ਬੈਟਰ ਨੇ। ਸਾਨੂੰ ਟਫ ਟਾਈਮ ਦੇ ਸਕਦੀ ਆਸਟ੍ਰੇਲੀਆ ਦੀ ਟੀਮ ਤੁਹਾਡੀ ਨਜ਼ਰ ਵਿੱਚ? ਜੀ ਬਿਲਕੁਲ, ਤੁਹਾਨੂੰ ਇਹ ਵੀ ਦੱਸ ਦਿਆਂ ਕਿ ਚੂੰਕਿ ਹੁਣ ਸਭ ਤੋਂ ਵੱਡੀ ਜਿਹੜੀ ਬ੍ਰੇਕ ਥਰੂ ਹੈਗਾ ਹੈ ਕਿ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਬਾਕਾਇਦਾ ਪਹੁੰਚ ਚੁੱਕੀ ਹੈਗੀ ਆ, ਔਰ ਉਹਨਾਂ ਨੇ ਕੱਲ ਤੋਂ ਜਿਹੜਾ ਹੈਗਾ ਨਾ, ਕੱਲ ਜਿਹੜਾ ਦੂਸਰਾ ਹੈਗਾ ਸੀ ਗਰੁੱਪ ਹੈਗਾ ਸੀ ਉਹ ਵੀ ਪਹੁੰਚਿਆ ਹੈਗਾ ਸੀ, ਔਰ ਪਹਿਲਾ ਦਿਨ ਹੈਗਾ ਸੀ ਜਿਹੜੀ ਆਪਣਾ ਆਸਟ੍ਰੇਲੀਆ ਦੀ ਟੀਮ ਨੇ ਰਾਵਲਪਿੰਡੀ ਸਟੇਡੀਅਮ ਦੇ ਵਿੱਚ ਸ਼ਾਮ 6 ਵਜੇ ਟ੍ਰੇਨਿੰਗ ਕੀਤੀ। ਬਲਕਿ ਟ੍ਰੇਨਿੰਗ ਨਹੀਂ ਕੀਤੀ, ਭਰਪੂਰ ਟ੍ਰੇਨਿੰਗ ਕੀਤੀ। ਮਕਸਦ ਇਹੀ ਹੈਗਾ ਹੈ ਕਿ ਪਾਕਿਸਤਾਨ ਦੀ ਜਿਹੜੀ ਹੈਗੀ ਹੈ ਨਾ ਗਰਮ ਮੌਸਮ ਦੇ ਵਿੱਚ, ਔਰ ਪਾਕਿਸਤਾਨ ਦੀ ਜਿਹੜੀ ਕੰਡੀਸ਼ਨ ਹੈਗੀ ਨੇ ਉਹਦੇ ਮੁਤਾਬਿਕ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਢਾਲਣਾ ਹੈਗਾ ਹੈ। ਤੇ ਮੇਰਾ ਖਿਆਲ ਹੈ ਕਿ ਉਹਨਾਂ ਦੀ ਬਹੁਤ ਇੱਕ ਅੱਛੀ ਕੋਸ਼ਿਸ਼ ਹੈਗੀ ਸੀ। ਇਸ ਤੋਂ ਇੱਕ ਦਿਨ ਪਹਿਲੇ ਜਿਹੜਾ ਹੈਗਾ ਨਾ ਪਾਕਿਸਤਾਨ ਨੇ ਵੀ ਬਾਕਾਇਦਾ ਜਿਹੜਾ ਹੈਗਾ ਨਾ ਆਪਣੀ ਤਿਆਰੀਆਂ ਦਾ ਆਗਾਜ਼ ਪਿੰਡੀ ਦੇ ਵਿੱਚ ਜਾ ਕੇ ਕੀਤਾ ਹੈਗਾ ਸੀ। ਤੁਹਾਨੂੰ ਪਤਾ ਇਸ ਤੋਂ ਪਹਿਲੇ ਲਾਹੌਰ ਨੈਸ਼ਨਲ ਕ੍ਰਿਕਟ ਅਕੈਡਮੀ ਲਾਹੌਰ ਦੇ ਵਿੱਚ ਵੀ ਜਿਹੜੇ ਹੈਗੇ ਨੇ ਆਪਣਾ ਪਾਕਿਸਤਾਨ ਟੀਮ ਨੇ ਭਰਪੂਰ ਮਿਹਨਤ ਕੀਤੀ ਸੀ, ਤਿਆਰੀਆਂ ਕੀਤੀਆਂ ਸੀ, ਔਰ LCC ਗਰਾਊਂਡ ਦੇ ਵਿੱਚ ਵੀ ਮੈਚਸ ਹੁੰਦੇ ਰਹੇ ਗਏ ਸੀ। ਤੇ ਉਹਦੇ ਬਾਅਦ ਫਿਰ ਪਾਕਿਸਤਾਨ ਟੀਮ ਜਦੋਂ ਪਿੰਡੀ ਗਈ ਸੀ, ਔਰ ਉਹਨਾਂ ਅਗਲੇ ਦਿਨ ਜਾ ਕੇ ਜਿਹੜਾ ਹੈਗਾ ਪਾਕਿਸਤਾਨ ਟੀਮ ਨੇ ਬਾਕਾਇਦਾ ਉੱਥੇ ਵੀ ਤਿਆਰੀਆਂ ਦਾ ਆਗਾਜ਼ ਕੀਤਾ ਸੀ। ਔਰ ਆਸਟ੍ਰੇਲੀਆ ਨੇ ਚੂੰਕਿ ਕੱਲ ਕੀਤਾ ਹੈਗਾ ਸੀ, ਔਰ ਅੱਜ ਮਜ਼ੇ ਵਾਲੀ ਗੱਲ ਹੈ ਕਿ ਅੱਜ ਦੋਨੋਂ ਟੀਮਾਂ ਪਾਕਿਸਤਾਨ ਔਰ ਆਸਟ੍ਰੇਲੀਆ ਦੀਆਂ ਦੋਨੋਂ ਟੀਮਾਂ ਜਿਹੜੀਆਂ ਨੇ ਨਾ ਉੱਥੇ ਜਿਹੜੀਆਂ ਨੇ ਇਸ ਵਕਤ ਪ੍ਰੈਕਟਿਸ ਕਰ ਰਹੀਆਂ ਹੈਗੀਆਂ ਨੇ, ਔਰ ਤਕਰੀਬਨ ਕੋਈ ਰਾਤ 9 ਵਜੇ ਤੱਕ ਇਹ ਪ੍ਰੈਕਟਿਸ ਦਾ ਜਿਹੜਾ ਹੈਗਾ ਨਾ ਸਿਲਸਿਲਾ ਜਾਰੀ ਰਹੇਗਾ। ਆਪਣੇ ਤੌਰ ਤੇ ਹਰ ਟੀਮ ਜਿਹੜੀ ਹੈ ਨਾ ਕੋਸ਼ਿਸ਼ ਕਰ ਰਹੀ ਹੈਗੀ ਕਿ ਗਰਮ ਮੌਸਮ ਦੇ ਵਿੱਚ ਕਿਸ ਤਰੀਕੇ ਨਾਲ ਅੱਛੀ ਤੋਂ ਅੱਛੀ ਕ੍ਰਿਕਟ ਖੇਲੀ ਜਾ ਸਕਦੀ ਹੈਗੀ ਹੈ। ਕੱਲ ਪਾਕਿਸਤਾਨ ਜਿਹੜੀ ਹੈ ਨਾ ਨਹੀਂ, ਉਹਨੇ ਟ੍ਰੇਨਿੰਗ ਨਹੀਂ ਕਰਨੀ ਹੈਗੀ, ਲੇਕਿਨ ਆਸਟ੍ਰੇਲੀਆ ਦੀ ਟੀਮ ਜਿਹੜੀ ਹੈ ਨਾ ਆਪਣੀ ਪ੍ਰੈਕਟਿਸ ਦਾ ਸਿਲਸਿਲਾ ਜਾਰੀ ਰੱਖੇਗੀ। ਪਾਕਿਸਤਾਨ ਟੀਮ ਕਿਉਂ ਟ੍ਰੇਨਿੰਗ ਨਹੀਂ ਕਰੇਗੀ, ਉਹਦੀ ਇਹ ਵਜ੍ਹਾ ਹੈਗੀ ਹੈ ਕਿ ਹੁਣ ਚੂੰਕਿ ਤੁਹਾਨੂੰ ਪਤਾ ਈਦ ਉਲ ਅਜ਼ਹਾ ਵੀ ਹੈਗੀ ਹੈ ਮੁਸਲਮਾਨਾਂ ਵਾਸਤੇ ਔਰ ਪਾਕਿਸਤਾਨੀਆਂ ਵਾਸਤੇ ਬੜਾ ਹੀ ਖੁਸ਼ੀ ਦਾ ਮੁਕਾਮ ਹੈਗਾ, ਜਿੰਦੀ ਵਜ੍ਹਾ ਨਾਲ ਇਸ ਈਦ ਦੀ ਵਜ੍ਹਾ ਨਾਲ ਖਿਡਾਰੀ ਜਿਹੜੇ ਹੈਗੇ ਨੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ, ਔਰ ਈਦ ਗੁਜ਼ਾਰਨ ਦੇ ਬਾਅਦ ਫਿਰ ਵਾਪਸ ਜਿਹੜਾ ਹੈਗਾ ਨਾ ਪਿੰਡੀ ਦੇ ਵਿੱਚ ਇਕੱਠੇ ਹੋਣਗੇ। ਉਹਦੇ ਬਾਅਦ ਫਿਰ ਇਹਨਾਂ ਨੇ ਜਿਹੜੇ ਹੈਗੇ ਨੇ ਦੋਨੋਂ ਟੀਮਾਂ ਜਿਹੜੇ ਹੈਗੇ ਨੇ ਨਾ ਪ੍ਰੈਕਟਿਸ ਕਰਨਗੇ, ਔਰ 30 ਮਈ ਤੋਂ ਬਾਕਾਇਦਾ ਜਿਹੜਾ ਹੈਗਾ ਨਾ ਪਾਕਿਸਤਾਨ ਔਰ ਆਸਟ੍ਰੇਲੀਆ ਦੀ ਟੀਮਾਂ ਦੇ ਦਰਮਿਆਨ ਬਹੁਤ ਵੱਡੀ ਜਿਹੜੀ ਸੀਰੀਜ਼ ਹੋਣ ਜਾ ਰਹੀ ਹੈਗੀ ਹੈ। ਗਰਮੀ ਦੇ ਵਿੱਚ ਸੀਰੀਜ਼ ਹੈਗੀ ਹੈ, ਲੇਕਿਨ ਮੇਰਾ ਖਿਆਲ ਹੈ ਕਿ ਕ੍ਰਿਕਟ ਦਾ ਜਦੋਂ ਬੁਖਾਰ ਹੋਵੇ ਤਾਂ ਫਿਰ ਇਸ ਤਰ੍ਹਾਂ ਦਾ ਮੌਸਮ ਜਿਹੜਾ ਹੈਗਾ ਨਾ ਉਹ ਕੋਈ ਐਡਾ ਮਾਇਨੇ ਨਹੀਂ ਰੱਖਦਾ ਹੈਗਾ। ਤੇ ਜਿਸ ਤਰੀਕੇ ਨਾਲ ਖਿਡਾਰੀ ਪੁਰਜੋਸ਼ ਹੋਣਗੇ, ਇਸ ਤਰੀਕੇ ਨਾਲ ਜਿਹੜੇ ਕ੍ਰਿਕਟ ਫੈਨ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਸਟੇਡੀਅਮ ਜਾ ਕੇ ਭਰਪੂਰ ਤਰੀਕੇ ਨਾਲ ਇਸ ਸੀਰੀਜ਼ ਦੇ ਜਿਹੜੇ ਮੈਚਿਸ ਹੈਗੇ ਨੇ ਉਹਨਾਂ ਤੋਂ ਲੁਤਫ ਅੰਦੋਜ਼ ਹੋਣਗੇ। ਜਿੱਥੋਂ ਤੱਕ ਸਵਾਲ ਪੈਦਾ ਹੁੰਦਾ ਹੈ ਨਾ ਕਿ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅਕਸਰ ਜਿਹੜਾ ਹੈਗਾ ਨਾ ਸੋਸ਼ਲ ਮੀਡੀਆ ਤੇ ਵੀ ਆਉਂਦਾ ਹੈ, ਅਸੀਂ ਵੀ ਡਿਸਕਸ ਕਰਦੇ ਹੈਗੇ ਆ ਕਿ ਆਸਟ੍ਰੇਲੀਆ ਦੀ ਸੀ ਟੀਮ ਆ ਗਈ ਹੈ, ਕਿਉਂਕਿ ਉਹਨਾਂ ਦੇ ਜਿਹੜੇ ਮੇਨ ਖਿਡਾਰੀ ਹੈਗੇ ਨੇ ਨਾ ਉਹ ਇਸ ਸੀਰੀਜ਼ ਦਾ ਹਿੱਸਾ ਨਹੀਂ ਹੈਗੇ, ਤੇ ਜਿਹਦੀ ਵਜ੍ਹਾ ਨਾਲ ਕਿਹਾ ਜਾ ਰਿਹਾ ਸੀ ਟੀਮ। ਲੇਕਿਨ ਮੈਂ ਤੁਹਾਨੂੰ ਦੱਸ ਦਿਆਂ ਕਿ ਆਸਟ੍ਰੇਲੀਆ ਦੀ ਜਿਹੜੀ ਆਪਣਾ ਜਿਹੜਾ ਡੋਮੈਸਟਿਕ ਕ੍ਰਿਕਟ ਦਾ ਸਟਰਕਚਰ ਹੈਗਾ ਨਾ ਬਹੁਤ ਹੀ ਜ਼ਿਆਦਾ ਮਜ਼ਬੂਤ ਹੈਗਾ। ਇਸ ਲਈ ਮੈਂ ਨਹੀਂ ਸਮਝਦਾ, ਵੈਸੇ ਤੇ ਦੁਨੀਆ ਕ੍ਰਿਕਟ ਦੇ ਵਿੱਚ ਕਿਸੇ ਨੂੰ ਵੀ ਕਮਜ਼ੋਰ ਕਹਿਣਾ ਮੈਂ ਸਮਝਦਾ ਵਾਂ ਕਿ ਬਿਲਕੁਲ ਹੀ ਗਲਤ ਹੈਗਾ ਹੈ। ਔਰ ਇਹ ਤੇ ਆਸਟ੍ਰੇਲੀਆ ਦੀ ਟੀਮ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਦੁਨੀਆ ਦੀ ਨੰਬਰ 1 ਟੀਮਾਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੁੰਦਾ ਹੈ, ਤੇ ਲਿਹਾਜ਼ਾ ਮੈਂ ਸਮਝਦਾ ਵਾਂ ਕਿ ਆਸਟ੍ਰੇਲੀਆ ਨੂੰ ਕਿਸੇ ਵੀ ਤੌਰ ਤੇ ਕਮਜ਼ੋਰ ਟੀਮ ਨਹੀਂ ਸਮਝਣਾ ਚਾਹੀਦਾ। ਮੈਚ ਨੂੰ ਮੈਚ ਹੀ ਸਮਝਣਾ ਚਾਹੀਦਾ ਹੈ। ਭਰਪੂਰ ਤਿਆਰੀ ਦੇ ਨਾਲ ਜਿਹੜਾ ਹੈਗਾ ਹੈ ਸਾਨੂੰ ਉਤਰਨਾ ਚਾਹੀਦਾ ਹੈ। ਮੈਂ ਤੁਹਾਨੂੰ ਇੱਕ ਚੀਜ਼ ਵੱਡੀ ਮਿਸਾਲ ਦੇਣ ਲੱਗਾ ਹੈਗਾ ਵਾਂ, ਅਸੀਂ ਬੰਗਲਾਦੇਸ਼ ਨੂੰ ਹਮੇਸ਼ਾ ਕਮਜ਼ੋਰ ਸਮਝਦੇ ਰਹੇ ਹੈਗੇ ਆ। ਇਸ ਦਫਾ ਵੀ ਅਸੀਂ ਕਮਜ਼ੋਰ ਸਮਝੇ, 2024 ਦੇ ਵਿੱਚ ਵੀ ਅਸੀਂ ਇਹਨਾਂ ਨੂੰ ਕਮਜ਼ੋਰ ਸਮਝਿਆ ਸੀ। ਸਾਨੂੰ ਸਾਡੇ ਹੀ ਮੁਲਕ ਦੇ ਵਿੱਚ ਆ ਕੇ 2-0 ਤੋਂ ਹਰਾ ਕੇ ਚਲੇ ਗਏ, ਔਰ ਉਹਦੇ ਬਾਅਦ ਹੁਣ ਅਸੀਂ ਜਦੋਂ ਬੰਗਲਾਦੇਸ਼ ਗਏ ਆ ਸਾਡੇ ਜ਼ਿਹਨ ਦੇ ਵਿੱਚ ਗਿਆ ਸੀ ਅਸੀਂ ਨਾ ਸਿਰਫ ਸੀਰੀਜ਼ ਜਿੱਤਾਂਗੇ ਬਲਕਿ ਅਸੀਂ ਆਪਣੇ ਜਿਹੜੀ ਉਹ ਪਿਛਲੀ 2024 ਵਾਲੀ ਸ਼ਿਕਸਤ ਹੈ ਨਾ ਉਹਦਾ ਵੀ ਬਦਲਾ ਲਾਂਗੇ। ਅਸੀਂ ਚੂੰਕਿ ਭਰਪੂਰ ਤਿਆਰੀ ਨਹੀਂ ਸੀ ਕੀਤੀ, ਪਲੈਨਿੰਗ ਨਹੀਂ ਸੀ ਕੀਤੀ, ਇਸ ਲਈ ਫਿਰ ਸਾਨੂੰ ਉਹਨਾਂ ਨੇ ਇਸ ਤਰੀਕੇ ਨਾਲ ਮਾਰਿਆ ਹੈਗਾ ਕਿ ਹੁਣ ਮੁਸਲਸਲ 4 ਅਸੀਂ ਟੈਸਟ ਮੈਚ ਹਾਰ ਗਏ ਹੈਗੇ ਆ। ਤੇ ਮੇਰਾ ਖਿਆਲ ਹੈ ਕਿ ਸਾਡੇ ਵਾਸਤੇ ਔਰ ਸਾਡੀ ਟੀਮ ਵਾਸਤੇ ਜਿਹੜਾ ਹੈਗਾ ਔਰ ਪਾਕਿਸਤਾਨ ਟੀਮ ਦੇ ਜਿਹੜੇ ਮੁੰਡੇ ਹੈਗੇ ਨੇ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਨਾ ਇੱਕ ਸਬਕ ਹੈਗਾ ਹੈ ਕਿ ਕਿਸੇ ਵੀ ਖਿਡਾਰੀ ਨੂੰ ਕਦੀ ਵੀ ਕਮਜ਼ੋਰ ਨਾ ਸਮਝੋ, ਕਿਸੇ ਟੀਮ ਨੂੰ ਕਮਜ਼ੋਰ ਨਾ ਸਮਝੋ ਹੈਗਾ। ਹਮੇਸ਼ਾ ਕੋਈ ਵੀ ਮੈਚ ਹੈਗਾ ਉਹਨੂੰ ਮੈਚ ਸਮਝ ਕੇ ਮੈਦਾਨ ਦੇ ਵਿੱਚ ਉਤਰੋ ਔਰ ਭਰਪੂਰ ਤਰੀਕੇ ਦੇ ਨਾਲ ਤਿੰਨੇ ਸ਼ੋਬਿਆਂ ਦੇ ਵਿੱਚ ਭਰਪੂਰ ਪਰਫਾਰਮੈਂਸ ਦਾ ਮੁਜ਼ਾਹਰਾ ਕਰੋ, ਫਿਰ ਹੀ ਜਿਹੜੀ ਜਿੱਤ ਹੈਗੀ ਹੈ ਤੁਹਾਡਾ ਮੁਕੱਦਰ ਬਣੇਗੀ। ਜਿੱਥੋਂ ਤੱਕ ਸਵਾਲ ਪੈਦਾ ਹੁੰਦਾ ਮੁਹੰਮਦ ਰਿਜ਼ਵਾਨ ਦਾ,
ਕੋਈ ਸ਼ੱਕ ਨਹੀਂ, ਮੁਹੰਮਦ ਰਿਜ਼ਵਾਨ ਜਿਹੜਾ ਹੈਗਾ ਨਾ ਬਹੁਤ ਨਾ ਸਿਰਫ ਬਹੁਤ ਅੱਛਾ ਬੈਟਸਮੈਨ ਹੈ, ਬਲਕਿ ਵਿਕਟ ਕੀਪਿੰਗ ਵੀ ਤੁਹਾਨੂੰ ਪਤਾ ਹੈ ਉਹਨਾਂ ਨੇ ਬਹੁਤ ਅੱਛੀ ਕੀਤੀ ਹੈਗੀ ਹੈ। ਔਰ ਮਾਜ਼ੀ ਦੇ ਵਿੱਚ ਉਹ ਕਪਤਾਨ ਵੀ ਜਿਹੜੇ ਰਹੇ ਨੇ ਬਹੁਤ ਅੱਛੇ ਰਹੇ ਨੇ, ਔਰ ਉਹਨਾਂ ਦਾ ਕੁਝ ਕਪਤਾਨੀ ਜਿਹੜੀ ਦੇਖੀ ਜੇ ਉਹ ਵੀ ਆਪਣਾ ਅੱਛਾ ਬਹੁਤ ਅੱਛਾ ਉਹਨਾਂ ਦਾ ਟਰੈਕ ਰਿਕਾਰਡ ਵੀ ਹੈਗਾ। ਔਰ ਸਭ ਤੋਂ ਵੱਡੀ ਜਿਹੜੀ ਵਜ੍ਹਾ ਹੈਗੀ ਹੈ ਕਿ ਮਾਜ਼ੀ ਦੱਸਦਾ ਹੈ, ਤੁਸੀਂ ਵੀ ਦੇਖਿਆ ਹੋਏਗਾ ਕਿ ਇੱਕ ਨਹੀਂ ਬੇਸ਼ੁਮਾਰ ਮੈਚਾਂ ਦੇ ਵਿੱਚ ਜਦੋਂ ਪੂਰੀ ਟੀਮ ਜਿਹੜੀ ਡਿੱਗ ਪੈਂਦੀ ਹੈਗੀ ਸੀ ਨਾ, ਕੋਈ ਵੀ ਸਾਡੇ ਬੈਟਸਮੈਨ ਇੱਕ ਇੱਕ ਕਰਕੇ ਜਿਹੜੇ ਪਵੇਲੀਅਨ ਦੀ ਰਾਹ ਦੇਖਦੇ ਹੁੰਦੇ ਸੀ, ਸਿਰਫ ਦੋ ਬੈਟਸਮੈਨ ਜਿਹੜੇ ਹੈਗੇ ਨੇ ਖੜੇ ਹੁੰਦੇ ਸੀ, ਬਾਬਰ ਆਜ਼ਮ ਔਰ ਮੁਹੰਮਦ ਰਿਜ਼ਵਾਨ। ਔਰ ਇਹਨਾਂ ਦੇ ਦਰਮਿਆਨ ਛੋਟੀ ਮੋਟੀ ਉਹ ਪਾਰਟਨਰਸ਼ਿਪ ਨਹੀਂ ਸੀ ਹੁੰਦੀ, ਬਹੁਤ ਲੰਬੀ ਜਿਹੜੀ ਹੈਗੀ ਇਹਨਾਂ ਨੇ ਆਪਣਾ ਸ਼ਰਾਕਤ ਲੈ ਕੇ ਜਾਂਦੇ ਸੀ, ਜਿੰਦੀ ਵਜ੍ਹਾ ਨਾਲ ਨਾ ਸਿਰਫ ਪਾਕਿਸਤਾਨੀ ਟੀਮ ਡਿੱਗੀ ਟੀਮ ਜਿਹੜੀ ਹੈਗੀ ਨਾ ਉਹ ਸੰਭਲਣ ਵਿੱਚ ਕਾਮਯਾਬ ਹੋ ਜਾਂਦੀ ਸੀ। ਔਰ ਬੇਸ਼ੁਮਾਰ ਮੈਚेस ਐਸੇ ਹੈਗੇ ਨੇ ਜਿੰਦੇ ਵਿੱਚ ਬਾਬਰ ਆਜ਼ਮ ਔਰ ਮੁਹੰਮਦ ਰਿਜ਼ਵਾਨ ਨੇ ਮਿਲ ਕੇ ਜਿਹੜਾ ਹੈਗਾ ਨਾ ਪਾਕਿਸਤਾਨ ਟੀਮ ਨੂੰ ਜਿੱਤਵਾਇਆ ਵੀ ਹੈਗਾ। ਔਰ ਅਗਰ ਹੁਣ ਚੂੰਕਿ ਉਹਨਾਂ ਨੂੰ ਆਪਣਾ ਵਨਡੇ ਸੀਰੀਜ਼ ਦਾ ਨਹੀਂ ਬਣਾਇਆ ਗਿਆ, ਮੇਰਾ ਖਿਆਲ ਹੈ ਕਿ ਸਿਲੈਕਸ਼ਨ ਕਮੇਟੀ ਨੂੰ ਸੋਚਣਾ ਚਾਹੀਦਾ ਸੀ ਕਿ ਅਗਰ ਵਿਕਟ ਕੀਪਿੰਗ ਦੇ ਵਿੱਚ ਤੇ ਇੱਕ ਤੁਹਾਨੂੰ ਤਜਰਬਾਕਾਰ ਜਿਹੜਾ ਹੈਗਾ ਨਾ ਵਿਕਟ ਕੀਪਰ ਮਿਲ ਹੀ ਰਿਹਾ ਹੈਗਾ, ਇਹਦੇ ਬਾਅਦ ਤੁਹਾਨੂੰ ਬਾਬਰ ਆਜ਼ਮ ਔਰ ਮੁਹੰਮਦ ਰਿਜ਼ਵਾਨ ਦੀ ਸੂਰਤ ਦੇ ਵਿੱਚ ਇੱਕ ਬਹੁਤ ਅੱਛਾ ਜਿਹੜੇ ਹੈਗੇ ਨਾ ਜੋੜੀ ਮਿਲ ਸਕਦੀ ਹੈਗੀ ਸੀ, ਜਿਹੜੀ ਇੱਕ ਲੰਬੀ ਸ਼ਰਾਕਤਦਾਰੀ ਜਿਹੜੀ ਹੈਗੀ ਨਾ ਕਾਇਮ ਕਰ ਸਕਦੀ ਹੈਗੀ ਸੀ। ਤੇ ਮੇਰਾ ਖਿਆਲ ਹੈ ਕਿ ਗਲਤੀ ਹੈ ਜਿੱਥੋਂ ਤੱਕ ਮੈਂ ਸਮਝਦਾ ਕਿ, ਲੇਕਿਨ ਇਹਨਾਂ ਨੇ ਜਿਹੜਾ ਹੈਗਾ ਨਾ ਸਿਲੈਕਸ਼ਨ ਕਮੇਟੀ ਨੇ, ਤੁਹਾਨੂੰ ਵੀ ਪਤਾ ਹੈ ਕਿ ਦੋ ਵਿਕਟ ਕੀਪਰ ਜਿਹੜੇ ਹੈਗੇ ਨੇ ਨਾ ਆਜ਼ਮਾਨ ਦਾ ਫੈਸਲਾ ਕੀਤਾ, ਉਹਨਾਂ ਦੀ ਸਿਲੈਕਸ਼ਨ ਵੀ ਹੋਈ ਹੈ। ਇੱਕ ਰੋਹੇਲ ਨਜ਼ੀਰ ਹੈਗੇ ਨੇ, ਦੂਸਰਾ ਗਾਜ਼ੀ ਗੌਰੀ ਹੈਗੇ ਨੇ। ਕਿਉਂਕਿ ਨਵੇਂ ਮੁੰਡੇ ਹੈਗੇ ਨੇ, ਹੁਣ ਦੇਖ ਕੁਝ ਨਹੀਂ ਕਹਿ ਸਕਦੇ ਕਿ ਐਕਸਪੈਰੀਮੈਂਟ ਕੀਤਾ ਹੈ, ਤਜਰਬਾ ਕੀਤਾ ਹੈ, ਹੋ ਸਕਦਾ ਕਾਮਯਾਬੀ ਹੋ ਜਾਏ, ਉਹ ਤੇ ਬਹੁਤ ਜ਼ਿਆਦਾ ਚਾਂਸਸ ਹੈ ਨੇ ਕਿ ਚूंकि ਵਿਕਟ ਕੀਪਰ ਇੱਕ ਐਸਾ ਹੁੰਦਾ ਹੈ ਕਿ ਅਗਰ ਟੀਮ ਬਹੁਤ ਅੱਛਾ ਪਰਫਾਰਮੈਂਸ ਦਾ ਮੁਜ਼ਾਹਰਾ ਵੀ ਕਰ ਰਹੀ ਹੈ, ਅਗਰ ਕਿਸੇ ਮੈਚ ਤੇ ਅਹਿਮ ਮਰਹਲੇ ਤੇ ਵਿਕਟ ਕੀਪਰ ਕੋਈ ਕੈਚ ਛੱਡ ਦਿੰਦਾ ਹੁੰਦਾ ਹੈ ਨਾ, ਤਾਂ ਨਾ ਸਿਰਫ ਜਿਹੜਾ ਹੈਗਾ ਨਾ ਉਹ ਪੂਰੀ ਟੀਮ ਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਹੁੰਦਾ ਹੈ, ਬਲਕਿ ਜਿਹੜਾ ਹੈਗਾ ਨਾ ਬਾਜ਼ ਔਕਾਤ ਪਾਕਿਸਤਾਨ ਜਿਹੜੀ ਟੀਮਾਂ ਹੁੰਦੀਆਂ ਨੇ ਉਹ ਜਿੱਤਿਆ ਮੈਚ ਵੀ ਹਾਰ ਜਾਂਦੀਆਂ ਹੈਗੀਆਂ ਨੇ। ਇਸ ਲਿਹਾਜ਼ਾ ਜਿਹੜੀ ਵਿਕਟ ਕੀਪਿੰਗ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਬੜੀ ਹੀ ਇੰਪੋਰਟੈਂਟ ਹੁੰਦੀ ਹੈ, ਇਹਨੂੰ ਸਾਨੂੰ ਸਮਝਣਾ ਚਾਹੀਦਾ ਹੈਗਾ। ਅਗਰ ਮੁਹੰਮਦ ਰਿਜ਼ਵਾਨ ਹੁੰਦੇ ਤਾਂ ਮੈਂ ਸਮਝਣਾ ਬਹੁਤ ਅੱਛਾ ਹੈਗਾ ਸੀ। ਔਰ ਤੁਹਾਨੂੰ ਵੀ ਪਤਾ ਹੈਗਾ ਕਿ ਸਭ ਤੋਂ ਜ਼ਿਆਦਾ ਬੰਗਲਾਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਕੋਰ ਕੀਤਾ ਹੈ 182 ਸਕੋਰ, ਉਹ ਮੁਹੰਮਦ ਰਿਜ਼ਵਾਨ ਹੀ ਨੇ ਕੀਤਾ ਸੀ। ਔਰ ਦੂਸਰਾ ਜਿਹੜਾ 176 ਸਕੋਰ ਹੈਗਾ ਸੀ ਉਹ ਸੁਲਮਾਨ ਅਲੀ ਆਗਾ ਦਾ ਹੈਗਾ ਸੀ। ਤੇ ਮੇਰਾ ਖਿਆਲ ਹੈ ਕਿ ਜਿਸ ਤਰੀਕੇ ਨਾਲ ਹੁਣ ਮੇਰਾ ਖਿਆਲ ਹੈ ਕਿ ਇਹਨਾਂ ਦੇ ਗੁੱਸਾ ਕੱਢਿਆ ਜਾ ਰਿਹਾ ਹੈ ਕਿ 94 ਤੁਸੀਂ ਕਿਉਂ ਕੀਤੇ ਹੈਗੇ ਨੇ, ਤੇ ਪਾਕਿਸਤਾਨ ਟੀਮ ਨੂੰ ਕਿਉਂ ਨਹੀਂ ਜਿਤਵਾਇਆ ਹੈਗਾ। ਉਹ ਬਈ ਮੇਰਾ ਖਿਆਲ ਹੈ 94 ਚਲੋ ਅਗਰ ਮੈਂ ਇਹਨਾਂ ਨੇ ਕਰ ਲਏ ਸੀ, ਤਾਂ ਬਾਕੀ ਜਿਹੜੇ ਟੀਮ ਦੇ ਪਲੇਅਰ ਹੈਗੇ ਸੀ, ਸ਼ਾਨ ਮਸੂਦ ਸੀ, ਬਾਬਰ ਆਜ਼ਮ ਸੀ, ਇਹਨਾਂ ਦੇ ਵਿੱਚ ਕਿਸੇ ਪਲੇਅਰ ਨੇ ਜਾਂ ਜਿਹੜੇ ਹੋਰ ਸੀਨੀਅਰ ਜਿਹੜੇ ਬੈਟਸਮੈਨ ਹੈਗੇ ਨੇ ਉਹਨਾਂ ਨੇ ਸੈਂਚਰੀ ਜਾਂ ਡਬਲ ਸੈਂਚਰੀ ਕਿਉਂ ਨਹੀਂ ਕੀਤੀ ਹੈਗੀ। ਆਪਣੇ ਮਾਜ਼ੀ ਦੇ ਜਿਹੜੇ ਵੱਡੇ ਪਲੇਅਰ ਹੈਗੇ ਨੇ, ਹਨੀਮ ਮੁਹੰਮਦ ਨੇ, ਤੁਹਾਡੇ ਸਾਹਮਣੇ ਮਿਸਾਲ ਹੈ, ਸ਼ੁਐਬ ਮੁਹੰਮਦ ਦੀ ਮਿਸਾਲ ਹੈਗੀ ਹੈ, ਉਹਦੇ ਬਾਅਦ ਜ਼ਹੀਰ ਅब्बास ਹੈਗੇ ਆ, ਉਹਦੇ ਬਾਅਦ ਇੰਜ਼ਮਾਮੁਲ ਹਕ ਹੈ, ਜਾਵੇਦ ਮਿयांदाद ਹੈਗੇ ਨੇ, ਬੇਸ਼ੁਮਾਰ ਐਸੇ ਮਿਸਬਾਹੁਲ ਹਕ ਹੈਗੇ ਨੇ, ਇੰਜ਼ਮਾਮੁਲ ਹਕ ਹੈਗੇ ਨੇ, ਬੇਸ਼ੁਮਾਰ ਐਸੇ ਹੈਗੇ ਨੇ ਕਿ ਜਿਹੜੇ ਵਿਕਟ ਤੇ ਖੜੇ ਹੋ ਜਾਂਦੇ ਸੀ। ਯੂਨਸ ਖਾਨ ਈਵਨ ਕਿ ਉਹਨਾਂ ਨੇ ਤੇ ਟ੍ਰਿਪਲ ਸੈਂਚਰੀ ਵੀ ਕੀਤੀ ਹੈਗੀ ਹੈ। ਤੇ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਪਲੇਅਰ ਨੂੰ ਜਿਹੜਾ ਹੈਗਾ ਨਾ ਸੋਚਣਾ ਚਾਹੀਦਾ ਸੀ, ਮਿਹਨਤ ਕਰਨੀ ਚਾਹੀਦੀ ਸੀ, ਲੇਕਿਨ ਕਿਸੇ ਨੇ ਨਹੀਂ ਕੀਤਾ। ਔਰ ਮੇਰਾ ਖਿਆਲ ਹੈ ਕਿ 94 ਚ ਜਿਹੜਾ ਰਿਜ਼ਵਾਨ ਨੇ ਕੀਤਾ, ਇਹੋ ਹੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈਗੀ ਹੈ ਕਿ ਬਈ ਤੁਸੀਂ ਕਿਉਂ ਇੰਨਾ ਸਕੋਰ ਕੀਤਾ। ਬਾਕੀ ਅਗਰ ਖਿਲਾੜੀ ਜਿਹੜੇ ਹੈਗੇ ਨੇ ਜਲਦੀ ਆਊਟ ਹੋ ਰਹੇ ਸੀ ਤੇ ਤੁਸੀਂ ਵੀ ਜਲਦੀ ਆਊਟ ਹੋ ਕੇ ਆ ਜਾਂਦੇ, ਤਾਂ ਕਿ ਮੈਚ ਦਾ ਜਿਹੜਾ ਫੈਸਲਾ ਔਰ ਜਿਹੜੀ ਸਾਨੂੰ ਸ਼ਿਕਸਤ ਹੋਈ ਸੀ ਉਹ ਟਾਈਮ ਦੇ ਨਾਲ ਹੋ ਜਾਂਦੀ। ਤੇ ਮੇਰਾ ਖਿਆਲ ਹੈ ਕਿ ਫੈਸਲਾ ਮੇਰੀ ਜ਼ਾਤੀ ਰਾਏ ਹੈਗੀ ਹੈ ਕਿ ਗਲਤ ਹੈਗਾ ਹੈ, ਤੇ ਕਮ ਸੇ ਕਮ ਜਿਹੜਾ ਹੈਗਾ ਨਾ ਰਿਜ਼ਵਾਨ ਨੂੰ, ਮੁਹੰਮਦ ਰਿਜ਼ਵਾਨ ਨੂੰ ਟੀਮ ਦਾ ਜ਼ਰੂਰ ਹਿੱਸਾ ਹੋਣਾ ਚਾਹੀਦਾ ਸੀ। ਲੇਕਿਨ ਇਸ ਵਾਰ ਚਾਹੀਦਾ ਜਿਹੜਾ ਹੈਗਾ ਨਾ ਹੁਣ ਦੇਖਣਾ ਪਏਗਾ, ਸੋਚਣਾ ਪਏਗਾ ਕਿ ਜਿਹੜੇ ਇਸ ਵਾਰ ਸਾਡੇ ਕੋਲ ਵਿਕਟ ਕੀਪਰ ਹੈਗੇ ਨੇ ਔਰ ਜਿਹੜਾ ਇਸ ਵਾਰ ਸਾਡੇ ਕੋਲ 16 ਰੁਕਨੀ ਸਕੁਆਡ ਹੈਗਾ, ਉਹਨਾਂ ਦੇ ਵਿੱਚ ਹਾਰਿਸ ਰਊਫ ਤੇ ਵੀ ਬਹੁਤ ਜ਼ਿਆਦਾ ਕੁਐਸਚਨ ਮਾਰਕ ਹੈਗੇ ਨੇ। ਮੈਂ ਤਾਂ ਦੇਖਿਆ ਜੇ ਅਗਰ ਨਸੀਮ ਸ਼ਾਹ ਦੀ ਵਾਪਸੀ ਹੋਈ ਹੈ, ਮੈਨੂੰ ਤਾਂ ਉਹਨਾਂ ਤੇ ਵੀ ਇਤਰਾਜ਼ ਹੈਗਾ ਕਿ ਉਹਨਾਂ ਦੀ ਬਈ ਪਰਫਾਰਮੈਂਸ ਕੀ ਰਹੀ ਹੈ PSL ਦੇ ਵਿੱਚ, ਕਿ ਉਹੀ ਉੱਚੀ ਦੁਕਾਨ ਫੀਕਾ ਪਕਵਾਨ ਵਾਲੀ ਜਿਹੜੀ ਗੱਲਾਂ ਬਾਤਾਂ ਹੋ ਰਹੀਆਂ ਨੇ। ਤੇ ਲੇਕਿਨ ਚਲੋ ਅਗਰ ਇਸ ਵਾਰ ਜਿਹੜਾ ਹੈਗਾ ਨਾ ਜਿਹੜਾ ਵੀ ਸਕੁਆਡ ਹੈਗਾ, ਜਿਹੜਾ ਹੈਗਾ, ਹੁਣ ਮੁੰਡਿਆਂ ਨੂੰ ਸੋਚਣਾ ਚਾਹੀਦਾ ਕਿ ਕਮ ਸੇ ਕਮ ਇੰਨੀ ਮਿਹਨਤ ਜ਼ਰੂਰ ਕਰਨ, ਇੰਨਾ ਕਿ ਆਪਣੇ ਕ੍ਰਿਕਟ ਫੈਨ ਨੂੰ ਦੱਸ ਸਕਣ ਔਰ ਸਿਲੈਕਸ਼ਨ ਕਮੇਟੀ ਨੂੰ ਦੱਸ ਸਕਣ ਕਿ ਬਈ ਹਾਂ ਤੁਸੀਂ ਸਾਡਾ ਜਿਹੜਾ ਇੰਤਖਾਬ ਕੀਤਾ ਉਹ ਦਰੁਸਤ ਕੀਤਾ ਹੈਗਾ। ਔਰ ਇਹ ਦੇਖੋ ਸਾਡੀ ਇਹ ਪਰਫਾਰਮੈਂਸ ਹੈਗੀ, ਔਰ ਸਾਡੀ ਪਰਫਾਰਮੈਂਸ ਦੇ ਨਾਲ ਪਾਕਿਸਤਾਨ ਟੀਮ ਵੀ ਜਿੱਤ ਰਹੀ ਹੈਗੀ ਹੈ ਜਾਂ ਜਿੱਤ ਚੁੱਕੀ ਹੈਗੀ ਹੈ, ਤੇ ਇਹਦੇ ਵਾਸਤੇ ਉਹਨਾਂ ਨੂੰ ਜਿਹੜੀ ਹੈਗੀ ਨਾ ਭਰਪੂਰ ਮਿਹਨਤ ਕਰਨਾ ਪਏਗੀ ਜੀ।